ਇਸ ਤਰ੍ਹਾਂ ਉਹਨਾਂ ਮਤਲਬ ਮੌਕੇ ਦੀ ਮੁਨਾਸਬਤ ਨਾਲ ਆਮਦ ਉਹਨਾਂ ਨੂੰ ਅੱਲਾ ਨੂੰ ਸੀ ਸ਼ੇਰ ਦੀ। ਮੈਂ ਪੈਰਾਂ ਤੇ ਬੈਠੇ ਹੀ ਮਤਲਬ ਗੱਲ ਕਰ ਛਡਨੀ ਉਹਨਾਂ। ਕੋਈ ਐਡਾ ਨਹੀਂ ਬਈ ਜਿਸ ਤਰ੍ਹਾਂ ਮਤਲਬ ਵੀ ਸ਼ਾਇਰ ਲੋਕ ਅੱਧੀ ਰਾਤੀ ਉੱਠਦੇ ਨੇ। ਬਹਿਮ ਸਾਹਿਬ ਵੀ ਆਖਿਆ ਵੀ ਮੈਂ ਅੱਧੀ ਰਾਤੀ ਉੱਠਣਾ। ਸਾਈਂ ਸਰਦਾਰ ਹੋਰਾਂ ਵੀ ਆਖਿਆ ਮਤਲਬ ਪਿਛਲੀ ਰਾਤੀ ਤੇ ਪਹਿਲੋਂ ਮੌਜ਼ੂ ਢੂੰਡਣਾ ਫਿਰ ਕਾਫੀਆ ਰਦੀਫ ਢੂੰਡਣਾ ਫਿਰ ਫਿਕਰੇ ਢੂੰਡਣੇ ਤੇ ਫਿਰ ਜਾ ਕੇ ਸ਼ੇਰ ਬਣਾਉਣੇ। ਤੇ ਇਹ ਅੱਲਾ ਨੂੰ ਮਤਲਬ ਅਨਪੜ੍ਹ ਮਰਦ ਸਨ। ਤੇ ਉਜ ਸਾਈਂ ਸਰਦਾਰ ਹੋਰਾਂ ਆਖਿਆ ਵੀ ਇਹ ਅਨਪੜ੍ਹ ਨਹੀਂ ਸਨ। ਅਨਲਿਖ ਸਨ ਵੀ ਇਹ ਲਿਖ ਨਹੀਂ ਸਨ ਸਕਦੇ ਅਨਪੜ੍ਹ ਨਹੀਂ ਸਨ। ਬੰਦਿਆਂ ਆਖਿਆ ਵੀ ਇਹ ਪੜ੍ਹ ਨਹੀਂ ਸਨ ਸਕਦੇ ਤੇ ਉਹਨਾਂ ਆਖਿਆ ਜਿਹੜਾ ਕਿਸੇ ਦੇ ਪਿੱਛੇ ਪਿੱਛੇ ਵੀ ਪੜ੍ਹ ਲਏ ਉਹ ਅਨਪੜ੍ਹ ਤੇ ਨਾ ਰਿਹਾ। ਇਹਨਾਂ ਦਾ ਇੱਕ ਵਾਰੀ ਡੇਰੇ ਦੇ ਪੱਠੇ ਵੱਢੇ ਸਨ ਇਹਨੂੰ ਤੇ ਤਰੰਗੜੀ ਇੱਕ ਉਹ ਰੱਸੇ ਦੀ ਬਣੀ ਹੁੰਦੀ ਹੈ। ਇਹ ਭੋਰ ਸ਼ੋਰ ਢੋਣੇ ਵਾਸਤੇ ਇਸਤੇਮਾਲ ਕਰੀ ਦੀ ਜ਼ਿਆਦਾਤਰ। ਉਹ ਅੱਗੇ ਪਿੱਛੇ ਵੀ ਕਿਸੇ ਦੇ ਉਹਨਾਂ ਨੇ ਨਾ ਪੱਠੇ ਉਹਦੇ 'ਚ ਹੀ ਲੈ ਆਉਣੇ ਵੀ ਉਹਨੂੰ ਹੱਥ ਸੌਗਾ ਸੌਖਿਆਂ ਰੱਖ ਕਰਦਾ। ਤੇ ਉਹ ਤਰੰਗੜੀ 'ਚ ਸਿੰਜੀ ਦੇ ਪੱਠੇ ਵੱਢੇ ਸਨ ਨੇ। ਤੇ ਬੰਦੇ ਸਨ ਨਾ ਉਹ ਜਿਹੜਾ ਮਤਲਬ ਲੰਘੇ ਨਾ ਤੇ ਮਾਰਨ ਵਾਸਤੇ ਉਹਨੇ ਆਖਿਆ ਵੀ ਤੁਸੀਂ ਖੋਤੀ ਖੋਲੋ ਤੇ ਮੈਂ ਆਇਆ ਜੇ। ਕਿਸੇ ਲੰਘਣਾ ਤੇ ਉਹਨੇ ਆਖਣਾ ਇਹ ਬਸ ਮੈਂ ਉਹ ਛੱਕ ਕੇ ਕੋਈ ਢੱਗਾ ਖੁੱਲਿਆ ਤੇ ਮੈਂ ਅੜਕਾ ਕੇ ਆਇਆ ਜੇ। ਤੇ ਤੁਸੀਂ ਚਲੋ ਖੋਤੀ ਖੜੋ ਪੱਠਿਆਂ ਕੋਲ ਤੇ ਉਹ ਕੋਈ ਵੀ ਨਾ ਕਿਸੇ ਕੋਈ ਵੀ ਨਾ ਆਇਆ। ਤੇ ਉਹ ਫਿਰ ਉੱਥੇ ਆਖਿਆ ਉਹਨੇ ਵੀ ਭਾਵੇਂ ਜੇ ਕੋਈ ਚਾਰ ਤੇ ਭਾਵੇਂ ਜੇ ਕੋਈ ਚਾਰ ਦੋਸਤੋ ਭਾਵੇਂ ਜੇ ਕੋਈ ਇਕੱਲਾ। ਅਗਲੇ ਨੂੰ ਪਿਛਲਾ ਰਲਦਾ ਨਹੀਂ ਪਿਆ ਤੇ ਪਿੱਠ ਤੇ ਆਉਂਦਾ ਨਹੀਂ ਪੱਲਾ। ਕਰ ਕਰ ਵਾਹੀਆਂ ਭਰੇ ਭੜੋਲੇ ਹੁੰਦੀ ਨਹੀਂ ਤਸੱਲਾ ਕਸੂਰ ਮੰਦਾ ਤੇਰਾ ਕੌਣ ਹੀ ਦਰਦੀਆ ਛਾ ਫਿਰ ਹਾਫਤ ਅੱਲਾ ਮਾਰਿਆ ਜ਼ੋਰ ਕੱਲਿਆਂ ਤੋਂ ਖੋਤੀ ਦੇ ਉੱਤੇ ਪੱਠੇ ਧਾਰ ਕੇ ਤੇ ਰਸਾ ਫਾੜ ਕੇ ਉਹਨਾਂ ਟੋਰ ਲਈ। ਇਸੇ ਤਰ੍ਹਾਂ ਮਤਲਬ ਉਹਨਾਂ ਨੂੰ ਆਮਦ ਸੀ ਸ਼ੇਰ ਦੀ।